ਤਾਂ ਸਦਨ ਦੇ ਵਿੱਚ ਇੱਕ ਤਿੱਖੀ ਝੜਪ ਕਾਂਗਰਸੀਆਂ ਦੇ ਨਾਲ ਹੋਈ ਸੀਗੀ। ਬਹੁਤ ਜੀ ਮਤਲਬ ਕਿ ਉਸ ਵੇਲੇ ਉਹਨਾਂ ਨੇ ਤਲਖੀ 'ਚ ਕੁਝ ਗੱਲਾਂ ਕਹੀਆਂ ਸੀ। ਕੀਤਾ ਗਿਆ 2 ਸਾਲ ਤੱਕ ਉਹ ਜੇਲ੍ਹ ਦੇ ਵਿੱਚ ਰਿਹਾ, ਪਰ ਫਿਰ ਵੀ ਉਸਨੇ ਜ਼ਮਾਨਤ ਵਾਸਤੇ ਕੋਈ ਜੀ ਮਤਲਬ ਕਿ ਕੋਸ਼ਿਸ਼ ਨਹੀਂ ਕੀਤੀ। ਇਹ ਕਮਾਲ ਦੀ ਗੱਲ ਹੈ। ਤਾਂ ਕੀ ਅੰਸਾਰੀ ਇੰਨਾ ਵੱਡਾ ਹੋ ਗਿਆ ਸੀਗਾ ਕਿ ਅਧਿਕਾਰੀ ਉਹਦੇ ਮੋਹਰੇ ਬਿਲਕੁਲ ਬੌਣੇ ਹੋ ਗਏ। ਦੇਖੋ, ਰਾਜੀਤ ਏਡੀ ਛੇਤੀ ਹੱਥ ਨਹੀਂ ਆਏਗਾ, ਬਹੁਤ ਹੰਡਿਆ ਹੋਇਆ ਇਨਸਾਨ ਹੈ। ਐਸਜੀਪੀਸੀ ਨੇ 2 ਪਹਿਲ ਕਦਮੀਆਂ ਵੱਡੀਆਂ ਕੀਤੀਆਂ ਨੇ, ਜੋ ਪਿਛਲੇ ਦਿਨੀ ਇੱਕ ਵਿਵਾਦ ਹੋਇਆ ਸੀਗਾ ਬੱਚੀ ਦੀ ਐਂਟਰੀ ਨੂੰ ਲੈ ਕੇ। ਸ਼ਿਮਲਾ ਮਿਰਚ ਦਾ ਹੁਣ ਹਾਲ ਜਿਹੜਾ ਹੈ ਉਹ ਇਹੋ ਹੈ ਕਿ ਜੇ ਤੁਸੀਂ ਘਰੇ ਲਿਆ ਕੇ ਬਣਾਉਣੀ ਹੈ ਤਾਂ ਉਹ ਤੁਹਾਨੂੰ ਕੋਈ, ਮੈਨੂੰ ਨਹੀਂ ਲੱਗਦਾ ਕਿ 20-30 ਰੁਪਏ ਤੋਂ ਘੱਟ ਮਿਲੇਗੀ ਕਿਤੋਂ। ਪਰ ਜੀ ਜੀ ਜਿਹੜਾ ਕਿਸਾਨ ਆ, ਕਿਸਾਨ ਦੇ ਕੋਲੋਂ ਉਹ 1 ਰੁਪਈਏ ਚ ਲਈ ਜਾ ਰਹੀ ਆ। ਇਹ ਸਾਡੇ ਭਾਰਤ ਦੇ ਵਿੱਚ ਆਮ ਵਰਤਾਰਾ ਹੈ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ, ਤੇ ਇਸ ਸਮੇਂ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਆ। ਤੇ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਨਾਲ ਮੌਜੂਦ ਰਹਿੰਦੇ ਨੇ ਅਤੇ ਗੱਲਬਾਤ ਕਰਦੇ ਨੇ, ਹਰ ਪੰਜਾਬ ਦੀ ਅਹਿਮ ਖਬਰ ਦੇ ਉੱਪਰ ਚਾਨਣਾ ਪਾਉਂਦੇ ਨੇ, ਮਿੰਟੂ ਗੁਲਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਗੱਲ ਨੂੰ ਅੱਗੇ ਤੋਰਾਂਗੇ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸੋ ਪੰਜਾਬ ਦੇ ਵਿੱਚ ਬੜੇ ਸਾਰੇ ਘਟਨਾਕ੍ਰਮ ਵਾਪਰ ਰਹੇ ਨੇ। ਖਬਰ ਪਲ ਪਲ ਪੁਰਾਣੀ ਹੁੰਦੀ ਹੈ। ਸਭ ਤੋਂ ਪਹਿਲਾਂ ਅੰਸਾਰੀ ਮਾਮਲੇ ਦੇ ਵੱਲ ਆਉਂਦੇ ਆ। ਪੁਰਾਣੀਆਂ ਸਰਕਾਰਾਂ ਨੂੰ ਖੂੰਜੇ ਲਾਉਂਦੇ ਨਜ਼ਰ ਆ ਰਹੇ ਨੇ ਮਾਨ ਸਾਹਿਬ, ਤੇ ਲਗਾਤਾਰ ਤਰਜ ਕੱਸੇ ਜਾ ਰਹੇ ਨੇ। ਤੇ ਰਿਪੋਰਟ ਦਾ ਕੀ ਮਾਮਲਾ ਹੈ ਜੀ? ਸਰਕਾਰ ਨਾਖੁਸ਼ ਨਜ਼ਰ ਆ ਰਹੀ ਹੈ। ਦੇਖੋ, ਇਹਨਾਂ ਨੇ ਇੱਕ ਰਿਪੋਰਟ ਬਣਵਾਈ ਸੀਗੀ, ਉਹਦੇ ਵਿੱਚ ਜਿਹੜੇ ADGP ਆ RN ਢੋਕੇ, ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਤੁਸੀਂ ਜਾਂਚ ਪੜਤਾਲ ਕਰਕੇ ਇੱਕ ਰਿਪੋਰਟ ਜਿਹੜੀ ਆ ਉਹ ਸੌਂਪੋ। ਜੀ ਮਤਲਬ ਕਿ ਫੈਸਿਲਿਟੇਟ ਕਿਸਨੇ ਕੀਤਾ ਅੰਸਾਰੀ ਨੂੰ, ਕੀ ਹਿਸਾਬ ਜੀ ਕਿਤਾਬ ਸੀ, ਉਹ ਸਾਰਾ ਕੁਝ ਉਹਦੇ ਵਿੱਚ ਵੇਖਣਾ ਸੀਗਾ। ਪਰ ਹੋਇਆ ਕੀ ਹੈ ਕਿ ਜੇ ਤੁਸੀਂ ਦੇਖੋਗੇ ਇਹ ਸਾਰਾ ਮੁੱਦਾ ਜਿਹੜਾ ਉਹ ਮਹਿਦੂਦ ਹੋ ਗਿਆ 55 ਲੱਖ ਰੁਪਏ ਦੇ ਬਿੱਲ ਤੱਕ। 55 ਲੱਖ ਰੁਪਏ ਦੇ ਬਿੱਲ ਤੱਕ ਇਉਂ ਹੋ ਗਿਆ ਕਿ ਦੇਖੋ ਜੀ, ਅਸੀਂ ਇਹ ਬਿੱਲ ਨਹੀਂ ਦੇਣਾ, ਲੋਕਾਂ ਤੇ ਬੋਝ ਨਹੀਂ ਪਾਉਣਾ, ਕਿਉਂਕਿ ਅੰਸਾਰੀ ਕਿਹੜਾ ਸਾਡੇ ਵਾਸਤੇ ਇੱਥੇ ਕੋਈ ਧਨੀਆ ਗੋੜਦਾ ਸੀਗਾ। ਫਿਰ ਉਸ ਤੋਂ ਬਾਅਦ 55 ਲੱਖ ਵਾਲੇ ਮਸਲੇ ਤੋਂ ਬਾਅਦ ਇਹ ਗੱਲ ਉੱਠੀ ਕਿ ਜੇਲ੍ਹ ਦੇ ਵਿੱਚ ਜੇ ਉਸਨੂੰ ਸ਼ਾਹੀ ਜ਼ਿੰਦਗੀ ਦਿੱਤੀ ਜਾ ਰਹੀ ਸੀਗੀ, ਤਮਾਮ ਐਸ਼ੋ ਇਸ਼ਰਤ ਦੀਆਂ ਚੀਜ਼ਾਂ ਉਹ ਮਾਣ ਰਿਹਾ ਸੀਗਾ, ਤਾਂ ਉਹਦਾ ਕੀ ਆ, ਉਹਦੇ ਵਾਸਤੇ ਕੌਣ ਜ਼ਿੰਮੇਵਾਰ ਆ। ਪਰ ਜਿਹੜੀ ਇਹ ਰਿਪੋਰਟ ਆ, ਇਸ ਰਿਪੋਰਟ ਦੇ ਵਿੱਚ ਬਹੁਤਾ ਕੁਝ ਹੈ ਨਹੀਂ ਉਹਦੇ ਵਿੱਚ। ਮਤਲਬ ਜੀ ਕਿ ਰਾਜਨੀਤਿਕ ਵਿਅਕਤੀ ਦਾ ਕਿਸੇ ਦਾ ਵੀ ਕੋਈ ਜ਼ਿਕਰ ਨਹੀਂ ਹੈਗਾ। ਜੀ ਜਦ ਕਿ ਸਦਨ ਦੇ ਵਿੱਚ ਇਸ ਤੋਂ ਪਹਿਲਾਂ ਜੋ ਬੈਂਸ ਸਾਹਿਬ ਆ, ਜੇਲ੍ਹ ਮੰਤਰੀ, ਹੁਣ ਤਾਂ ਵੈਸੇ ਉਹ ਨਹੀਂ ਰਹੇ, ਜੇਲ੍ਹ ਮੰਤਰਾਲਾ ਜਿਹੜਾ ਇਸ ਵੇਲੇ ਆ ਉਹ CM ਸਾਹਿਬ ਕੋਲ ਆ, ਪਰ ਪਹਿਲਾਂ ਜੇਲ੍ਹ ਮੰਤਰਾਲਾ ਉਹਨਾਂ ਦੇ ਕੋਲ ਸੀ। ਤਾਂ ਸਦਨ ਦੇ ਵਿੱਚ ਇੱਕ ਤਿੱਖੀ ਝੜਪ ਕਾਂਗਰਸੀਆਂ ਦੇ ਨਾਲ ਹੋਈ ਸੀਗੀ। ਬਹੁਤ ਜੀ ਮਤਲਬ ਕਿ ਉਸ ਵੇਲੇ ਉਹਨਾਂ ਨੇ ਤਲਖੀ 'ਚ ਕੁਝ ਗੱਲਾਂ ਕਹੀਆਂ ਸੀਗੀਆਂ। ਤਾਂ ਖੈਰ, ਹੁਣ ਜਿਹੜੀ ਇਹ ਰਿਪੋਰਟ ਹੈ ADGP ਢੋਕੇ ਸਾਹਿਬ ਦੀ, ਇਸ ਰਿਪੋਰਟ ਤੋਂ ਗ੍ਰਹਿ ਡਿਪਾਰਟਮੈਂਟ, ਯਾਨੀ ਗ੍ਰਹਿ ਡਿਪਾਰਟਮੈਂਟ ਦਾ ਮਤਲਬ ਕੀ ਹੈ ਕਿ ਤੁਹਾਡਾ ਆਪਣਾ ਮੁੱਖ ਮੰਤਰੀ, ਕਿਉਂਕਿ ਜੀ ਉਹਨਾਂ ਦੇ ਕੋਲ ਹੀ ਹੋਮ ਹੈ, ਉਹਨਾਂ ਦੇ ਕੋਲ ਹੀ ਗ੍ਰਹਿ ਮਾਮਲੇ ਨੇ। ਸੋ ਉਹ ਦੱਸਦੇ ਆ ਕਿ ਉਹ ਜਿਹੜੀ ਰਿਪੋਰਟ ਇਹਨਾਂ ਨੇ ਬਣਾਈ ਹੈ ਕਿ ਕੌਣ ਵਿਅਕਤੀ ਸੀ, ਕਿਸ ਦੇ ਕਹਿਣ ਤੇ ਸਾਰਾ ਕੁਝ ਦਿੱਤਾ ਜਾ ਰਿਹਾ ਸੀਗਾ, ਤਾਂ ਇਹ ਸਾਰਾ ਕੁਝ ਉਹਦੇ 'ਚ ਇੰਨਾ ਹੈ ਨਹੀਂਗਾ। ਜੀ ਇਸ ਗੱਲ ਤੇ ਇੱਕ ਅਧਿਕਾਰੀ ਹੈ ਜਿਹੜੇ ਉਹ ਕਾਫੀ ਹੈਰਾਨਗੀ ਵੀ ਜਤਾ ਰਹੇ, ਵੈਸੇ ਆਫ ਦਾ ਰਿਕਾਰਡ ਹੀ ਹੈ ਦੱਸਦੇ ਆ। ਉਹ ਕਹਿੰਦੇ ਆ ਕਿ ਇਹ ਜਿਹੜਾ ਸਾਰਾ ਕੁਝ ਸੀਗਾ, ਕੇਸ ਦਰਜ ਕੀਤਾ ਗਿਆ, 2 ਸਾਲ ਤੱਕ ਉਹ ਜੇਲ੍ਹ ਦੇ ਵਿੱਚ ਰਿਹਾ, ਪਰ ਫਿਰ ਵੀ ਉਸਨੇ ਜ਼ਮਾਨਤ ਵਾਸਤੇ ਕੋਈ ਮਤਲਬ ਕਿ ਕੋਸ਼ਿਸ਼ ਨਹੀਂ ਕੀਤੀ। ਇਹ ਕਮਾਲ ਦੀ ਗੱਲ ਆ। ਜਦ ਕਿ ਇਹ ਕੇਸ ਇਸ ਤਰ੍ਹਾਂ ਦਾ ਕੇਸ ਸੀਗਾ ਕਿ ਬਈ ਅੰਸਾਰੀ ਨੂੰ ਜ਼ਮਾਨਤ ਮਿਲ ਜਾਣੀ ਸੀ। ਤਾਂ ਜੀ ਇਸ ਮਾਮਲੇ ਦੇ ਵਿੱਚ ਕੁਝ ਪਹਿਲੂ ਜਿਹੜੇ ਨੇ ਉਹ ਮਤਲਬ ਕਿ ਹੁਣ ਵਿਚਾਰਨ ਵਾਲੇ ਆ, ਵੇਖਣ ਵਾਲੇ ਆ ਕਿ ਬਈ 55 ਲੱਖ ਵਾਲਾ ਮਸਲਾ ਹੀ ਨਹੀਂ, ਮਸਲਾ ਇਹ ਆ ਕਿ ਕਿਸ ਦੇ ਕਹਿਣ ਤੇ ਇਹ ਸਾਰਾ ਕੁਝ ਕੀਤਾ ਗਿਆ ਸੀਗਾ। ਪਰ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਹਾਲ ਫਿਲਹਾਲ ਕਿਸੇ ਵੱਡੇ ਰਾਜਨੀਤਿਕ ਬੰਦੇ ਦਾ ਇਸ ਰਿਪੋਰਟ ਦੇ ਵਿੱਚ ਜ਼ਿਕਰ ਨਾ ਆਉਣ ਕਰਕੇ ਥੋੜੀ ਜਿਹੀ ਨਾਖੁਸ਼ੀ ਹੈ ਕਿ ਬਈ ਜੀ ਇਹਦੇ ਵਿੱਚ
ਉਹ ਬੰਦਾ ਕੌਣ ਸੀਗਾ, ਜਿਸ ਬੰਦੇ ਦੇ ਕਹਿਣ ਤੇ ਦੇਖੋ ਜੇਲ੍ਹ ਦੇ ਵਿੱਚ ਕੀ ਹੈ ਕਿ ਇਹਨਾਂ ਨੇ ਇੱਥੋਂ ਤੱਕ ਕਿਹਾ ਸੀਗਾ ਕਿ ਭਾਈ ਉਹਦੀ ਵਾਈਫ ਤੱਕ ਜਿਹੜੀ ਸੀਗੀ ਉਹ ਰਸਾਈ ਕਰ ਲੈਂਦੀ ਸੀਗੀ ਜਾ ਕੇ ਬੈਰਕ ਤੱਕ, ਮਤਲਬ ਕਿ ਉਹਦੀ ਪਹੁੰਚ ਸੀਗੀ। ਇਹ ਸਾਰੀਆਂ ਚੀਜ਼ਾਂ ਜੇਲ੍ਹ ਮੈਨੂਅਲ ਦੇ ਵਿੱਚ ਨਹੀਂ ਦਰਜ, ਉੱਥੇ ਔਰਤ ਜਾ ਹੀ ਨਹੀਂ ਸਕਦੀ, ਜਿਹੜੀ ਮਰਦਾਨਾ ਜੇਲ੍ਹ ਹੁੰਦੀ ਆ। ਸਭ ਤੋਂ ਵੱਡੀ ਗੱਲ ਇਹ ਆ ਕਿ ਜੇਕਰ ਇਸ ਤਰ੍ਹਾਂ ਕੀਤਾ ਜਾ ਰਿਹਾ ਸੀਗਾ ਤਾਂ ਕੀ ਅੰਸਾਰੀ ਇੰਨਾ ਵੱਡਾ ਹੋ ਗਿਆ ਸੀਗਾ ਕਿ ਅਧਿਕਾਰੀ ਉਹਦੇ ਮੋਹਰੇ ਬਿਲਕੁਲ ਬੌਣੇ ਹੋ ਗਏ, ਜਾਂ ਕੋਈ ਦੂਸਰਾ ਪਿੱਛੋਂ ਉਸ ਨੂੰ ਤਾਰ ਖੜਕਾ ਕੇ ਕਹਿ ਰਿਹਾ ਸੀਗਾ ਕਿ ਇਦਾਂ ਕਰਨਾ ਹੀ ਪੈਣਾ ਜੀ। ਹੁਣ ਜਿਹੜੇ ਜੇਲ੍ਹ ਅਧਿਕਾਰੀ ਆ ਉਹ ਤਾਂ ਟੰਗੇ ਜਾਊਗੇ, ਉਹ ਤਾਂ ਜ਼ਰਾ ਜੀ ਗੱਲ ਆ ਕਿ ਹੁਣ ਉਹਨਾਂ ਤੇ ਤਾਂ ਗਾਜ਼ ਡਿੱਗੇਗੀ। ਇੱਕ ਦੋ ਹੋ ਸਕਦਾ ਹੈ ਕਿ ਭਾਵੇਂ ਸੇਵਾ ਮੁਕਤ ਵੀ ਹੋ ਗਏ ਹੋਣ ਜਾਂ ਮੌਜੂਦਾ ਸਮੇਂ ਦੇ ਵਿੱਚ ਸੇਵਾ 'ਚ ਵੀ ਹੋਣ, ਤਾਂ ਉਹਨਾਂ ਵਾਸਤੇ ਥੋੜਾ ਔਖਾ ਹੋਏਗਾ। ਪਰ ਗੱਲ ਕੀ ਹੈ ਕਿ ਜਿਹੜਾ ਬੰਦਾ ਪਿੱਛੋਂ ਕੋਈ ਇਸ ਤਰ੍ਹਾਂ ਦੀ ਸਾਰੀ ਗੇਮ ਲਾ ਰਿਹਾ ਸੀਗਾ, ਉਹਦੇ ਬਾਰੇ ਕੋਈ ਨਾਮ, ਕੋਈ ਥੋ ਪਤਾ ਐਸਾ ਨਾ ਹੋਣਾ, ਤਾਂ ਉਹ ਥੋੜੀ ਜਿਹੀ ਨਾਖੁਸ਼ੀ ਦਾ ਸਬਬ ਹੈ। ਉਹਦਾ ਇੱਕ ਕਾਰਨ ਇਹ ਵੀ ਹੈ ਕਿ ਪੰਜਾਬੀ ਬਹੁਤ ਚੰਗੀ ਤਰ੍ਹਾਂ ਰਾਜਨੀਤੀ ਨੂੰ ਸਮਝਦੇ ਆ, ਇਹਨਾਂ ਨੂੰ ਪਤਾ ਆ ਕਿ ਕਿੱਦਾਂ ਇਸ ਤਰ੍ਹਾਂ ਜੇਲ੍ਹ ਦੇ ਵਿੱਚ ਇੱਕ ਬੰਦੇ ਨੂੰ ਸ਼ਾਹੀ ਜ਼ਿੰਦਗੀ ਦਿੱਤੀ ਜਾ ਸਕਦੀ ਹੈ ਜਿਉਣ ਵਾਸਤੇ, ਜੇ ਪਿੱਛੋਂ ਉਹਦੇ ਕੋਈ ਹੱਥਾ ਹੀ ਹੈ ਨਹੀਂ, ਜੇ ਪਿੱਛੇ ਕੋਈ ਸਿਆਸਤ ਦਾ ਹੁਕਮ ਹੀ ਹੈ ਨਹੀਂ। ਸੋ ਇਸ ਕਰਕੇ ਇਸ ਰਿਪੋਰਟ ਬਾਰੇ ਚਰਚਾਵਾਂ ਰਹੀਆਂ ਨੇ ਕਿ ਬਈ ਇਹ ਜਿਹੜੀ ਰਿਪੋਰਟ ਢੋਕੇ ਸਾਹਿਬ ਨੇ ਦਿੱਤੀ ਆ, ਉਹਦੇ ਵਿੱਚ ਉਹ ਕੋਈ ਵੱਡਾ ਮਗਰਮੱਛ ਜਿਹੜਾ ਚਾਹੁੰਦੇ ਸੀਗੇ ਕਿ ਉਹ ਨਹੀਂ ਹੈਗਾ ਜੀ। ਸੋ ਉਹੀ ਗੱਲ ਹੈ, ਸਾਬਕਾ ਜੇਲ੍ਹ ਮੰਤਰੀ ਸੁੱਖੀ ਸਾਹਿਬ ਕਿਸੇ ਹੋਰ ਤੇ ਇਲਜ਼ਾਮ ਲਗਾਈ ਜਾਂਦੇ ਨੇ ਤੇ ਦੂਸਰੇ ਪਾਸੋਂ ਇਹ ਕਹਿ ਦਿੱਤਾ ਜਾਂਦਾ ਹੈ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕਿ ਅਸੀਂ ਕੁਝ ਨਹੀਂ ਦੇਣਾ, ਇਹ ਉਹਨਾਂ ਦੇ ਕੋਲੋਂ ਵਸੂਲ ਕਰਾਂਗੇ। ਜਿਨ੍ਹਾਂ ਦੇਖੋ ਸੁੱਖੀ ਰੰਧਾਵਾ ਜੋ ਕਹਿ ਰਹੇ ਨੇ, ਉਹ ਕਹਿ ਰਹੇ ਨੇ ਕਿ 55 ਲੱਖ ਰੁਪਏ ਵਾਲੇ ਮਾਮਲੇ 'ਚ ਮੇਰੀ ਕੀ ਭੂਮਿਕਾ, ਏਜੀ ਆਫਿਸ ਦਾ ਕੰਮ ਹੈ ਜਾਂ ਡਿਪਾਰਟਮੈਂਟ ਹੋਮ ਦਾ ਕੰਮ ਹੈ, ਇਹ ਹੋਮ ਡਿਪਾਰਟਮੈਂਟ ਦਾ। ਪਰੰਤੂ ਜੋ ਜੇਲ੍ਹ ਦੇ ਵਿੱਚ 2 ਸਾਲ ਕੁਛ ਮਹੀਨੇ ਅੰਸਾਰੀ ਰਹਿੰਦਾ ਵਾ, ਤੇ ਜੇ ਉਹਨੂੰ ਸਾਰਾ ਕੁਝ ਉੱਥੇ ਦਿੱਤਾ ਜਾ ਰਿਹਾ ਸੀਗਾ ਤਾਂ ਜੇਲ੍ਹ ਮੰਤਰਾਲਾ ਜਿਹੜਾ ਸੀਗਾ ਉਹ ਤੁਹਾਡੇ ਕੋਲ ਸੀ, ਜੇਲ੍ਹ ਮੰਤਰੀ ਦੇ ਤੌਰ ਤੇ ਜਵਾਬਦੇਹੀ ਤਾਂ ਤੁਹਾਡੀ ਬਣੇਗੀ ਜੀ, ਠੀਕ ਹੈ ਨਾ ਜੀ। ਜਿਹੜਾ 55 ਲੱਖ ਰੁਪਏ ਦਾ ਮਾਮਲਾ ਹੈ ਉਹ ਤਾਂ ਆਪਾਂ ਮੰਨ ਲਿਆ ਕਿ ਵਕੀਲ ਜਿਹੜਾ ਕਰਨਾ ਹੁੰਦਾ ਹੈ, ਕੋਈ ਹਾਇਰ ਕੀਤਾ ਪਾਸਿਓਂ ਵਕੀਲ, ਤਾਂ ਉਹ ਏਜੀ ਦਫ਼ਤਰ ਦਾ ਕੰਮ ਹੈ, ਤਾਂ ਉਹਦੇ ਵਿੱਚ ਇੱਕ ਰੋਲ ਜਿਹੜਾ ਹੈ ਹੋਮ ਡਿਪਾਰਟਮੈਂਟ ਦਾ ਹੁੰਦਾ ਆ। ਪਰੰਤੂ ਜੇਲ੍ਹ ਮੰਤਰਾਲਾ ਤੁਹਾਡੇ ਕੋਲ ਆ, ਤਾਂ ਜਿਹੜਾ ਜੇਲ੍ਹ ਦੇ ਵਿੱਚ ਕੈਦੀ ਆ ਗਿਆ ਉਹਦੇ ਵਾਸਤੇ ਤੁਸੀਂ ਜ਼ਿੰਮੇਵਾਰ ਹੋ। ਜੇ ਇਸ ਤਰ੍ਹਾਂ ਹੋਇਆ, ਜਾਂਚ ਪੜਤਾਲ 'ਚ ਵੀ ਇਹ ਚੀਜ਼ ਸਾਹਮਣੇ ਆਈ ਹੈ, ਤਾਂ ਉਹਦੇ ਲਈ ਸੁਖੀ ਰੰਧਾਵਾ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੇ ਜੀ। ਸੋ ਇਹ ਤਾਂ ਹੈ। ਉੱਤੋਂ ਜਲੰਧਰ ਜ਼ਿਮਨੀ ਚੋਣ ਹੈ, ਉਸ ਦੇ ਵਿੱਚ ਵੀ ਸੁਰਖੀਆਂ ਬਟੋਰਦੀਆਂ ਨੇ, ਕੋਈ ਵੱਡਾ ਮਗਰਮੱਛ ਹੱਥ 'ਚ ਲੈਣਗੇ। ਸੋ ਅਗਲੀ ਖਬਰ ਦੇ ਵੱਲ ਆਪਾਂ ਵਧਦੇ ਹਾਂ। ਵਿਆਹਾਂ ਤੇ ਹੋਰ ਸਮਾਗਮਾਂ ਦੇ ਲਈ ਨਵੀਂ ਪਰਮਿਟ ਨੀਤੀ ਲਿਆਈ ਹੈ ਸਰਕਾਰ, ਕੀ ਹੈ ਇਹ ਨੀਤੀ ਜੀ? ਦੇਖੋ ਪਿਛਲੇ ਦਿਨ ਹੀ ਇੱਕ ਬਹੁਤ ਵੱਡੀ ਘਟਨਾ ਵਾਪਰੀ ਸੀਗੀ। ਉਹ ਘਟਨਾ ਇਹ ਸੀਗੀ ਕਿ ਅੰਮ੍ਰਿਤਸਰ ਦੇ ਵਿੱਚ ਇੱਕ NRI ਫੈਮਿਲੀ ਨੇ 2 ਵਿਆਹ ਰੱਖੇ ਸਨ, ਤੇ ਉਹ ਵਿਆਹ ਸਮਾਗਮ ਹਾਲੇ ਚੱਲ ਰਹੇ ਸੀਗੇ ਤੇ ਠੇਕੇਦਾਰਾਂ ਨਾਲ ਝਗੜਾ ਹੋ ਗਿਆ। ਉਸ ਤੋਂ ਬਾਅਦ ਇਹ ਮਾਮਲਾ ਹਾਈ ਪ੍ਰੋਫਾਈਲ ਮਾਮਲਾ ਬਣ ਗਿਆ ਸੀਗਾ, ਜਿਹਦੇ ਵਿੱਚ NRIs ਨੇ 2-3 ਵਾਰੀ ਨਹੀਂ, ਮੈਨੂੰ ਲੱਗਦਾ ਕਿ ਇਸ ਤੋਂ ਵੀ ਵੱਧ ਵਾਰ PC ਕੀਤੀ ਹੋਏਗੀ, ਪ੍ਰੈਸ ਕਾਨਫਰੰਸ ਕਰਕੇ ਇੱਥੋਂ ਤੱਕ ਕਿਹਾ ਕਿ ਬਈ ਅਸੀਂ ਤੇ ਚਾਹਾਂਗੇ ਕਿ ਕੋਈ ਹੋਰ ਵੀ ਆ ਕੇ ਇੱਧਰ ਸਾਡੇ ਵਾਂਗੂ ਫਸ ਨਾ ਜਾਵੇ ਜੀ। ਸੋ ਇਸ ਕਰਕੇ ਉਹ ਮਾਮਲਾ ਸੀਗਾ ਜਿਹੜਾ ਉਹ ਚਰਚਾ ਦਾ ਵਿਸ਼ਾ ਬਣਿਆ, ਕਿਉਂਕਿ ਉੱਥੇ ਰੌਲਾ ਸੀਗਾ ਆਹੀ ਸ਼ਰਾਬ ਵੰਡਣ ਦਾ। ਵਿਆਹ ਦੇ ਵਿੱਚ ਜੋ ਸ਼ਰਾਬ ਪਰੋਸੀ ਜਾਂਦੀ ਹੈ, ਸ਼ਰਾਬ ਚੁੱਕਣੀ ਕਿੱਥੋਂ ਆ, ਕਿੱਦਾਂ ਵੰਡਣੀ ਆ, ਉਹ ਸਾਰਾ ਝਗੜਾ ਇਹੀ ਸੀਗਾ ਬੁਨਿਆਦੀ ਤੌਰ ਤੇ। ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ ਫਲਾਣੀ ਥਾਂ ਤੋਂ ਸ਼ਰਾਬ ਚੱਕੀ, ਤਾਂ ਉਹ ਅਸੀਂ ਪੇ ਕੀਤਾ ਤੇ ਫਲਾਣਾ ਠੇਕੇਦਾਰ ਆ ਗਿਆ, ਉਹ ਨਾਲ ਕਰਿੰਦੇ ਲੈ ਆਇਆ ਤੇ ਉੱਥੋਂ ਝਗੜਾ ਵਧਿਆ। ਜੋ ਵੀ ਹੋਇਆ ਸੋ ਹੋਇਆ। ਤਾਂ ਖੈਰ ਹੁਣ ਇਹਨਾਂ ਨੇ ਉਸ ਚੀਜ਼ ਤੋਂ ਥੋੜਾ ਸਬਕ ਲਿਆ, ਕਿਉਂਕਿ ਉਦੋਂ ਬਹੁਤ ਸ਼ਿਕਾਇਤਾਂ ਆਈਆਂ, ਬਹੁਤ ਸਾਰੇ ਲੋਕ ਇਸ ਗੱਲ ਤੇ ਸ਼ਾਦੀ ਭਰਦੇ ਨਜ਼ਰ ਆਏ ਕਿ ਵੇਖੋ ਜਦੋਂ ਵੀ ਕਿਤੇ ਵਿਆਹ ਹੁੰਦਾ ਹੈ, ਕਿਸੇ ਵੀ ਪੈਲਸ ਦੇ ਵਿੱਚ ਕਿਸੇ ਨੇ ਵਿਆਹ ਕਰਨਾ ਹੁੰਦਾ ਹੈ, ਤਾਂ ਉਹਨਾਂ ਨੂੰ ਇੱਕ ਠੇਕੇ ਤੋਂ ਦਾਰੂ ਲੈਣ ਵਾਸਤੇ ਮਜਬੂਰ ਕੀਤਾ ਜਾਂਦਾ ਹੈ। ਤਾਂ ਜਿਹੜਾ ਹੁਣ ਉਹ ਠੇਕਾ ਇੱਕ ਹੀ ਮੁਕਰਰ ਠੇਕਾ ਹੈ ਕਿ ਤੈਅ ਠੇਕਾ ਹੈ, ਤਾਂ ਫਿਰ ਉਹਨਾਂ ਨੂੰ ਪਤਾ ਉਹ ਛਿੱਲ ਪੱਟਣਗੇ ਜੀ, ਵੀ ਇਹ ਕਿਤੇ ਹੋਰ ਨਹੀਂ ਜਾ ਸਕਦੇ। ਸੋ ਇਹਨਾਂ ਨੇ ਐਤਕੀ ਇਹ ਪਾਲਿਸੀ ਲਿਆਂਦੀ ਆ। ਹੁਣ ਇਹਦਾ ਕੱਲ ਚੀਮਾ ਸਾਹਿਬ ਨੇ ਐਲਾਨ ਵੀ ਕਰ ਦਿੱਤਾ ਹੈ। ਉਹ ਕਹਿੰਦੇ ਆ ਕਿ ਵੇਖੋ ਜਿਹੜੇ ਵਿਆਹ ਹੋਣਗੇ ਜਾਂ ਨਿੱਜੀ ਸਮਾਗਮ ਕੋਈ ਹੋਰ ਵੀ ਆਪਾਂ ਕਰਦੇ ਆ,
ਤਾਂ ਉਹਦੇ ਵਿੱਚ ਇਹ ਹੋਊਗਾ ਕਿ ਇੱਕ ਜਿਹੜਾ ਪਰਮਿਟ ਜਾਰੀ ਕੀਤਾ ਜਾਂਦਾ ਹੈ ਤਾਂ ਉਸ ਪਰਮਿਟ ਨੂੰ ਜਾਰੀ ਕਰਦਿਆਂ ਹੀ ਨਾਲ ਸ਼ਰਾਬ ਦੀ ਜਿਹੜੀ ਲਿਸਟ ਆ ਉਹ ਜਾਰੀ ਕਰ ਦਿੱਤੀ ਜਾਊਗੀ, ਉਹਦੇ ਰੇਟ ਜਿਹੜੇ ਆ ਉਹ ਉੱਤੇ ਲਿਖੇ ਹੋਣਗੇ ਤਾਂ ਕਿ ਤੁਹਾਡੀ ਕੋਈ ਛਿੱਲ ਨਾ ਲਾ ਸਕੇ। ਇਸ ਤੋਂ ਇਲਾਵਾ ਜੇ ਉਹ ਕਹਿੰਦੇ ਕਿ ਤੁਸੀਂ ਅੱਗੇ ਵੇਖੋਗੇ ਤਾਂ ਅਸੀਂ ਇਹ ਸਹੂਲੀਅਤ ਦੇਵਾਂਗੇ ਕਿ ਜ਼ਿਲ੍ਹੇ ਦੇ ਕਿਸੇ ਵੀ ਸ਼ਰਾਬ ਦੇ ਠੇਕੇ ਤੋਂ ਤੁਸੀਂ ਸ਼ਰਾਬ ਲੈ ਸਕਦੇ ਹੋ। ਮਤਲਬ ਕਿ ਇੱਕ ਠੇਕਾ ਜਿਹੜਾ ਤੈਅ ਨਹੀਂ ਹੋਏਗਾ, ਜੋ ਵੀ ਉੱਥੇ ਮਤਲਬ ਕਿ ਉਸ ਸਰਕਲ ਦੇ ਵਿੱਚ ਠੇਕੇ ਹੋਣਗੇ ਜਾਂ ਜਿੱਦਾਂ ਮੈਨੂੰ ਜਿੰਨਾ ਕੁ ਸਮਝਿਆ ਕਿ ਜ਼ਿਲ੍ਹੇ ਦੇ ਵਿੱਚ ਜਿੱਥੋਂ ਮਰਜ਼ੀ ਤੁਸੀਂ ਚੁੱਕ ਸਕਦੇ ਹੋ। ਉਹਦੇ ਨਾਲ ਕੀ ਹੈ ਕਿ ਇੱਕ ਮੁਕਾਬਲੇ ਦੀ ਭਾਵਨਾ ਬਣੀ ਰਹਿੰਦੀ ਹੈ, ਬੰਦੇ ਨੂੰ ਕੋਈ 4 ਪੈਸੇ ਬਚ ਜਾਂਦੇ। ਜੇ ਇੱਕ ਥਾਂ ਤੋਂ ਹੀ ਮੁਕਰਰ ਹੋਵੇ, ਤੈਅ ਹੋਵੇ ਤੇ ਫਿਰ ਥੋੜਾ ਔਖਾ ਹੋ ਜਾਂਦਾ ਹੈ। ਸੋ ਇਹ ਇਹਨਾਂ ਨੇ ਨਵੇਂ ਤਰੀਕੇ ਦੀ ਇਹ ਨੀਤੀ ਲਿਆਂਦੀ ਹੈ ਤੇ ਮੇਰੇ ਖਿਆਲ ਦੇ ਨਾਲ ਅੱਛੀ ਚੀਜ਼ ਆ। ਇਹ ਅੱਗੇ ਬਹੁਤ ਲੋਕਾਂ ਨੂੰ ਇਹ ਸਮੱਸਿਆ ਆਈ ਆ। ਤਾਂ ਸਭ ਤੋਂ ਵੱਡੀ ਗੱਲ ਇੱਕ ਹੋਰ ਵੀ ਹੈ ਕਿ ਸ਼ਰਾਬ ਦੇ ਰੇਟਾਂ ਦੇ ਬਾਰੇ ਅੱਜ ਵੀ ਜੇ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਤਾਂ ਰੇਟ ਹੁਣ ਪਿਛਲੇ ਸਾਲ ਬਿਲਕੁਲ ਡਿੱਗੇ ਸਨ, ਸਸਤੇ ਹੋਏ ਸਨ। ਇਹਨਾਂ ਦੀ ਲਿਕਰ ਪਾਲਿਸੀ ਇਹਨਾਂ ਨੂੰ 43-44% ਰੈਵਨਿਊ ਵੀ ਵਧਾ ਕੇ ਦੇ ਕੇ ਗਈ ਸੀ ਕਿ ਟੀਚੇ ਤੋਂ ਹਾਲਾਂਕਿ ਥੋੜਾ ਜਿਹਾ ਪਿੱਛੇ ਰਹਿ ਗਏ ਸਨ, ਪਰੰਤੂ ਹੁਣ ਸ਼ਰਾਬ ਦੇ ਰੇਟ ਜਿਹੜੇ ਉਹ ਤਕਰੀਬਨ ਫੇਰ ਉਹੀ ਹੋ ਗਏ ਆ। ਤੇ ਜਿਸ ਦੇ ਸਿੱਟੇ ਵਜੋਂ ਜਿਹੜੀ ਬਲੈਕ ਦੀ ਸ਼ਰਾਬ ਆ ਕੇ ਪੰਜਾਬ 'ਚ ਡਿੱਗਦੀ ਸੀਗੀ, ਚਾਹੇ ਉਹ ਹਰਿਆਣੇ ਤੋਂ ਹੋਵੇ, ਚੰਡੀਗੜ੍ਹ ਤੋਂ ਹੋਵੇ, ਉਹਦਾ ਸਿਲਸਿਲਾ ਫੇਰ ਤੋਂ ਸ਼ੁਰੂ ਹੋ ਗਿਆ। ਇਧਰ ਵੀ ਸੋਚਣਾ ਪਊਗਾ ਨਾ ਜੀ। ਸੋ ਲੰਬੇ ਸਮੇਂ ਤੋਂ ਸਰਕਾਰ ਇਹ ਸ਼ਰਾਬ ਦੀ ਨੀਤੀ ਜੀ ਫਸੀ ਹੋਈ ਹੈ। ਆਪਾਂ ਅੱਗੇ ਵਧਦੇ ਹਾਂ। ਰਾਜਜੀਤ ਤਾਂ ਫਿਲਹਾਲ ਤੱਕ ਹੱਥ ਨਹੀਂ ਆਉਂਦਾ, ਪਰ ਰਿਸ਼ਤੇਦਾਰ ਵੀ ਰਡਾਰ ਤੇ ਆਏ ਹੋਏ ਨੇ, ਟੀਮਾਂ ਬੜੀਆਂ ਲਾਈਆਂ ਹੋਈਆਂ ਨੇ ਕਿਤੇ ਪੁਲਿਸ ਦੇ, ਸਰਕਾਰ ਨੇ, ਕੀ ਕਹੋਗੇ? ਦੇਖੋ ਰਾਜਜੀਤ ਏਡੀ ਛੇਤੀ ਹੱਥ ਨਹੀਂ ਆਏਗਾ, ਬਹੁਤ ਹੰਡਿਆ ਹੋਇਆ ਇਨਸਾਨ ਹੈ। ਤਾਂ ਗੱਲ ਇਹ ਆ ਕਿ ਜਿਹੜਾ ਮਸਲਾ ਹੈ ਨਾ ਕਿ ਬਈ ਰਡਾਰ ਤੇ ਰਿਸ਼ਤੇਦਾਰ ਆਏ ਆ, ਉਹਦਾ ਇੱਕ ਖਾਸ ਕਾਰਨ ਇਹ ਆ ਕਿ ਬਈ ਜੋ ਰਾਜਜੀਤ ਹੈ ਉਹਦੀ ਪ੍ਰਾਪਰਟੀ ਦੀ ਜਿਹੜੀ ਖਰੀਦੋ ਫਰੋਖਤ ਹੋਈ ਹੈ ਉਹਦੇ ਵਿੱਚ ਰਿਸ਼ਤੇਦਾਰਾਂ ਦਾ ਰੋਲ ਹੈ। ਮਸਲਨ ਇੱਕ ਆੜਤ ਹੈ, ਕੋਈ ਇੱਕ ਕੁਝ ਹੋਰ ਜਾਇਦਾਦਾਂ ਦਾ ਮਾਮਲਾ ਹੈ, ਤਾਂ ਇਹ ਜਿਹੜੀ ਬੇਨਾਮੀ ਜਾਇਦਾਦ ਹੁੰਦੀ ਹੈ ਕਿਸੇ ਵੀ ਰਸੂਖਦਾਰ ਦੀ ਜਾਂ ਨੌਕਰਸ਼ਾਹ ਦੀ, ਉਹ ਬੇਨਾਮੀ ਜਾਇਦਾਦ ਦਾ ਮਤਲਬ ਇਹੋ ਹੁੰਦਾ ਹੈ ਕਿ ਪੈਸਾ ਉਸਦਾ ਹੈ, ਜਾਇਦਾਦ ਵੀ ਉਸਦੀ ਹੈ, ਪਰ ਉਹ ਗਾਂ ਨਾਮ ਕਿਸੇ ਦੇ ਬੋਲਦੀ ਆ। ਫਰਜ਼ ਕਰੋ ਕੋਈ ਵੀ ਨੌਕਰਸ਼ਾਹ ਹੈ, ਉਹ ਬਹੁਤ ਪੈਸਾ ਬਣਾ ਰਿਹਾ ਹੈ, ਤਾਂ ਆਪਣੇ ਨਾਮ ਤੇ ਤਾਂ ਜ਼ਰਾ ਜੀ ਗੱਲ ਹੈ ਕਿ ਜ਼ਿਆਦਾ ਪ੍ਰਾਪਰਟੀ ਨਹੀਂ ਖਰੀਦੇਗਾ ਕਿਉਂਕਿ ਉਹਨੂੰ ਪਤਾ ਵਿਜੀਲੈਂਸ ਮੈਨੂੰ ਚੁੱਕ ਲੈਗੀ। ਤਾਂ ਇਹ ਦੋ ਤਾਂ ਮਾਮਲੇ ਕੁਝ ਇਸ ਤਰ੍ਹਾਂ ਦੇ ਆ ਕਿ ਜਾਇਦਾਦਾਂ, ਇੱਕ ਆੜਤ ਦਾ ਤੇ ਕੁਝ ਪ੍ਰਾਪਰਟੀ ਜਿਹੜੀ ਦੂਸਰੀ ਹੈ ਕਿ ਉਹ ਰਿਸ਼ਤੇਦਾਰਾਂ ਦੇ ਨਾਮ ਤੇ ਖਰੀਦੀ ਗਈ, ਜਿਹੜੀ ਕਿ ਜ਼ਿਆਦਾਤਰ ਹੁਸ਼ਿਆਰਪੁਰ ਯਾਨੀ ਇਸ ਏਰੀਏ ਦੇ ਵਿੱਚ ਆ ਜਾਂ ਮੋਹਾਲੀ ਏਰੀਏ ਦੇ ਵਿੱਚ ਆ। ਤਾਂ ਹੁਣ ਰਿਸ਼ਤੇਦਾਰਾਂ ਨੂੰ ਸਿਆਪਾ ਪਵੇਗਾ ਕਿਉਂਕਿ ਕਿਸੇ ਵੀ ਬੈਂਕ ਖਾਤੇ 'ਚ ਪੈਸੇ ਜਾਂਦੇ ਨੇ ਰਿਸ਼ਤੇਦਾਰ ਦੇ ਜਾਂ ਜਾਇਦਾਦ ਖਰੀਦੀ ਜਾਂਦੀ ਆ, ਤਾਂ ਫਿਰ ਇਹ ਜਵਾਬਦੇਹੀ ਤਾਂ ਬਣ ਜਾਂਦੀ ਹੈ ਨਾ ਕਿ ਤੁਹਾਨੂੰ ਪਤਾ ਨਹੀਂ ਹੈ। ਤਾਂ ਦੂਜੇ ਨੰਬਰ ਤੇ ਜੇ ਤੁਸੀਂ ਦੇਖੋਗੇ ਤਾਂ ਜਿਹੜੀ ਜਾਇਦਾਦ ਖਰੀਦੀ ਆ ਉਹ ਵੀ ਬੜੀ ਦਿਲਚਸਪ ਕਹਾਣੀ ਹੈ ਇਹਦੀ ਜੀ, ਬਹੁਤ ਦਿਲਚਸਪ ਕਹਾਣੀ ਹੈ ਕਿਉਂਕਿ ਜਿਹੜੀ ਰਿਪੋਰਟ ਦਿੱਤੀ ਗਈ ਹੈ, ਡਰੱਗ ਰਿਪੋਰਟ ਜਿਸਨੂੰ ਕਹਿੰਦੇ ਆ, ਸੀਲਬੰਦ ਰਿਪੋਰਟ ਵੀ ਕਹਿੰਦੇ, ਪੰਜਾਬ 'ਚ ਤਾਂ ਉਹ ਬੱਚਾ ਹੁਣ ਇਸ ਨਾਂ ਤੋਂ ਵਾਕਫ ਹੈ। ਉਹ ਕਹਿੰਦੇ ਆ ਕਿ 2013 ਤੋਂ 17 ਤੱਕ 6 ਜਾਇਦਾਦਾਂ ਜਿਹੜੀਆਂ ਬਣੀਆਂ, ਉਹਦੇ ਵਿੱਚ 7 ਕਨਾਲ 2 ਮਰਲੇ ਜ਼ਮੀਨ ਜਿਹੜੀ ਰਾਜਜੀਤ ਦੀ ਪਤਨੀ ਮੁਖਵੀਰ ਦੇ ਨਾਮ ਤੇ ਖਰੀਦੀ ਗਈ। ਤਾਂ ਉਹਦੇ 'ਚ ਵਿਸ਼ੇਸ਼ ਕਥਨ ਇਹ ਦਰਜ ਕੀਤਾ ਗਿਆ ਕਿ ਮੁਖਵੀਰ ਕੌਰ ਯਾਨੀ ਇਹਦੇ ਸਾਲੇ, ਰਾਜਜੀਤ ਦੇ ਸਾਲੇ ਬਖਸ਼ੀਸ਼ ਨੇ 40 ਲੱਖ ਰੁਪਏ ਗਿਫਟ ਦੇ ਤੌਰ ਤੇ ਚੈੱਕ ਰਾਹੀਂ ਦਿੱਤੇ। ਮਤਲਬ ਕਿ 40 ਲੱਖ ਸਾਲੇ ਤੋਂ ਗਿਫਟ, ਇਹ ਕਮਾਲ ਦੀ ਗੱਲ ਹੈ। ਦੂਸਰੀ ਜਾਇਦਾਦ 500 ਸਕੁਅਰ ਯਾਰਡ ਜ਼ਮੀਨ ਮੁੱਲਾਪੁਰ ਗਰੀਬਦਾਸ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਇਹਦੇ ਵਿੱਚ ਵੀ ਕਹਿੰਦੇ ਕਿ 20 ਲੱਖ ਰੁਪਏ ਰਾਜਜੀਤ ਸਿੰਘ ਦੇ ਨਾਮ ਤੇ ਖਰੀਦੀ ਗਈ। ਜਿਹੜੀ ਇਹ ਜਾਇਦਾਦ ਸੀਗੀ ਉਹਦੇ ਵਾਸਤੇ ਇਹ ਪੈਸਾ ਉਹਦੇ ਦੋਸਤ ਮਣੀ ਸਿੰਘ ਜੋ US ਦੇ ਵਿੱਚ ਰਹਿੰਦਾ ਉਹਨੇ ਗਿਫਟ ਕੀਤਾ ਹੈ। ਇੱਕ ਤੈਨੂੰ ਗਿਫਟ ਬੜੇ ਆਉਂਦੇ ਸੀਗੇ ਜੀ, ਤਾਂ ਹੀ ਲਿਫਟ ਹੋ ਰਹੀ ਸੀ ਜੀ। ਹਾਂਜੀ, ਗਿਫਟ ਹੀ ਲਿਫਟ ਕਰਾ ਰਹੇ ਸੀਗੇ ਨਾ ਰਾਜਜੀਤ ਦੀ। ਤਾਂ ਇਸ ਤੋਂ ਇਲਾਵਾ ਹੋਰ ਜਾਇਦਾਦਾਂ ਨੇ, ਜਿਵੇਂ 500 ਸਕੁਅਰ ਯਾਰਡ ਇਹਨੇ ਇੱਕ ਜਾਇਦਾਦ ਖਰੀਦੀ ਹੈ ਨਿਰਮਲ ਸਿੰਘ ਵਾਸੀ ਭੈਰੋਜੀਆ, ਡਾਕਖਾਨਾ ਮੁੱਲਾਪੁਰ ਗਰੀਬਦਾਸ। ਤਾਂ ਉਹ ਵੀ 20 ਲੱਖ ਰੁਪਏ ਦੀ ਅਦਾਇਗੀ ਜਿਹੜੀ ਕੀਤੀ ਗਈ ਹੈ, ਇਹ ICICI ਬੈਂਕ ਤੋਂ ਕਰਜ਼ਾ ਲੈ ਲਿਆ। ਮਤਲਬ ਕਿ ਕੋਲੋਂ ਕੁਛ ਨਹੀਂ ਹੈ, ਇਹ ਕਰਜ਼ਾ ਲੈ ਲਿਆ।
ਉਹ ਆਪਣੀ ਬੇਟੀ ਦੇ ਨਾਮ ਕਰਾ ਦਿੱਤੀ। ਚੌਥੀ ਜਾਇਦਾਦ 5 ਕਨਾਲ 14 ਮਰਲੇ ਜ਼ਮੀਨ ਜਿਹੜੀ ਹੈ 20 ਲੱਖ ਰੁਪਏ ਵਿੱਚ ਆਪਣੇ ਪਿਤਾ ਤੋਂ ਲਈ ਗਈ, ਦਰਸਾਈ ਗਈ ਆ ਕਿ ਮੈਂ ਆਪਣੇ ਫਾਦਰ ਤੋਂ ਲਈ ਹੈ। ਪੰਜਵੀਂ ਜਾਇਦਾਦ, ਅੱਛਾ ਹੁਣ ਪਿਤਾ ਆਪਣੇ ਬੇਟੇ ਨੂੰ ਮੁੱਲ ਜਾਇਦਾਦ ਵੇਚੇਗਾ, ਇਹ ਵੀ ਇੱਕ ਬੜਾ ਵੱਡਾ ਸਵਾਲ ਹੈ। ਪੰਜਵੀਂ ਜਾਇਦਾਦ 500 ਸਕੁਅਰ ਯਾਰਡ ਹੋ ਰਿਹਾ, ਮਖਬੀਰ ਕੌਰ ਦੇ ਨਾਮ ਤੇ ਹੀ ਹੈ। ਉਹਦੇ ਵਿੱਚ ਵੀ ਦੱਸਿਆ ਗਿਆ ਕਿ 7 ਕਨਾਲ 2 ਮਰਲੇ ਜ਼ਮੀਨ ਜੋ ਕਿ ਹੁਸ਼ਿਆਰਪੁਰ ਵਿੱਚ ਸੀ, ਉਸ ਵਿੱਚੋਂ 6 ਪਲਾਟਾਂ ਵਿੱਚੋਂ 3 ਪਲਾਟ ਆਪਣੇ ਰਿਸ਼ਤੇਦਾਰ ਨੂੰ ਵੇਚ ਕੇ ਮਤਲਬ ਕਿ 6ਵੀਂ ਜਾਇਦਾਦ ਜਿਹੜੀ ਹੈ ਉਹ ਫਿਰ ਗਾਂ ਲਈ ਜਾਂਦੀ ਹੈ। ਇਸ ਤਰ੍ਹਾਂ ਮਤਲਬ ਕਿ ਇਹ ਸਾਰਾ ਝੋਲ ਮੋਲ ਹੀ ਹੈ, ਕਾਲਾ ਮਾਲ ਹੀ ਹੈ। ਹੁਣ ਦੇਖੋ ਇਹ ਜਾਇਦਾਦ ਦਾ ਕਿੱਸਾ ਕਿੱਥੋਂ ਤੱਕ ਜਾਂਦਾ, ਮਤਲਬ ਕਿ ਹੁਣ ਜਿਹੜੇ ਰਿਸ਼ਤੇਦਾਰ ਹੈ ਇਹਨਾਂ ਦੇ ਜੀ, ਉਹ ਕਹਿੰਦੇ ਹੁੰਦੇ ਨਾ, ਆਪ ਤਾਂ ਡੁੱਬਿਓ ਨਾਲ ਜਜਮਾਨ ਵੀ ਡੁੱਬੇ, ਕਿ ਹੁਣ ਕਹਾਣੀ ਕੁਛ ਐਸੀ ਬਣ ਗਈ ਹੈ ਕਿ ਰਾਜੀਤ ਆਪ ਤੇ ਫਸਿਆ ਤੇ ਦੂਸਰੇ ਵੀ ਇਹਨੇ ਫਸਾਏ ਨੇ, ਪਰ ਆਪ ਰਾਜੀਤ ਕਿੱਥੇ ਆ? ਉਹ ਜਿਵੇਂ ਉਹ ਗਾਣਾ ਨਾ, ਦਬਦਾ ਕਿੱਥੇ ਆ, ਤੇ ਅੱਜ ਕੱਲ ਰਾਜੀਤ ਬਾਰੇ ਕਿ ਲੱਭਦਾ ਕਿੱਥੇ ਆ, ਲੱਭ ਨਹੀਂ ਰਿਹਾ। ਸੋ ਐਸਜੀਪੀਸੀ ਦੇ ਵੱਲੋਂ ਨਵੀਂ ਪਹਿਲ ਕਦਮੀ ਕੀਤੀ ਗਈ ਹੈ ਜੀ, ਕੀ ਹੈ ਨਵੀਂ ਪਹਿਲ ਕਦਮੀ? ਜੀ ਦੇਖੋ, ਐਸਜੀਪੀਸੀ ਨੇ 2 ਪਹਿਲ ਕਦਮੀਆਂ ਵੱਡੀਆਂ ਕੀਤੀਆਂ ਨੇ। ਜੋ ਪਿਛਲੇ ਦਿਨੀ ਇੱਕ ਵਿਵਾਦ ਹੋਇਆ ਸੀਗਾ ਬੱਚੀ ਦੀ ਐਂਟਰੀ ਨੂੰ ਲੈ ਕੇ, ਉਸ ਤੋਂ ਬਾਅਦ ਇਹਨਾਂ ਨੇ 2 ਜਿਹੜੀਆਂ ਕਹਿ ਲਓ ਕਿ ਆਪਣੇ ਆਪ ਦੇ ਵਿੱਚ ਤਬਦੀਲੀਆਂ ਸ਼ੁਰੂ ਕੀਤੀਆਂ ਨੇ। ਇੱਕ ਤੇ ਇਹ ਆ ਕਿ ਜੋ ਪ੍ਰਕਰਮਾਂ ਦੇ ਵਿੱਚ ਸੇਵਾਦਾਰ ਹੁੰਦੇ ਨੇ ਉਹਨਾਂ ਦੇ ਵਿੱਚ 100 ਦੀ ਗਿਣਤੀ ਹੈ, 100 ਦੀ ਗਿਣਤੀ ਚੋਂ ਕੁਝ ਗ੍ਰੈਜੂਏਟ ਨੇ, ਕੁਝ ਪੋਸਟ ਗ੍ਰੈਜੂਏਟ ਨੇ, ਉਹਨਾਂ ਨੂੰ ਅੱਗੇ ਲਾ ਕੇ ਇੱਕ ਵਿਸ਼ੇਸ਼ ਟ੍ਰੇਨਿੰਗ ਦਾ ਉਦਮ ਕੀਤਾ। ਦੂਸਰੀ ਚੀਜ਼ ਜਿਹੜੀ ਇਹ ਕਰਨ ਜਾ ਰਹੇ ਨੇ ਉਹ ਇਹ ਆ ਕਿ ਦਰਬਾਰ ਸਾਹਿਬ ਦੇ ਵਿੱਚ ਵੱਡੀ ਸਕਰੀਨ ਤੇ ਬੋਰਡ ਲਾਏ ਜਾਣਗੇ ਤਾਂ ਕਿ ਜੋ ਮਰਿਆਦਾ ਹੈ ਉਸ ਧਾਰਮਿਕ ਜਾਂ ਰੂਹਾਨੀਅਤ ਦੇ ਕੇਂਦਰ ਦੀ, ਤਾਂ ਉਹਦੇ ਵਿੱਚ ਲੋਕ ਜਿਹੜੇ ਬਾਹਰੋਂ ਆਉਂਦੇ ਨੇ ਤਾਂ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿਹੜੀ ਚੀਜ਼ ਵਰਜਿਤ ਹੈ, ਮਤਲਬ ਕਿ ਕਿਹੜੀ ਚੀਜ਼ ਅਸੀਂ ਅੰਦਰ ਨਹੀਂ ਲਿਜਾ ਸਕਦੇ, ਪਹਿਰਾਵਾ ਸਾਡਾ ਕਿੱਦਾਂ ਦਾ ਹੋਣਾ ਚਾਹੀਦਾ, ਸਿਰ ਢਕਿਆ ਹੋਣਾ ਚਾਹੀਦਾ। ਇਹ ਸਾਰੀਆਂ ਯਾਨੀ तमाम ਚੀਜ਼ਾਂ ਜਿਹੜੀਆਂ ਨੇ ਉਹ ਵੱਡੀ ਸਕਰੀਨ ਤੇ ਨਜ਼ਰ ਆਉਣਗੀਆਂ। ਤਾਂ ਮੈਂ ਸਮਝਦਾ ਕਿ ਜਿਹੜੇ ਦੋਨੇ ਉਦਮ ਇਹਨਾਂ ਨੇ ਕੀਤੇ ਨੇ ਅੱਛੇ ਨੇ, ਨੇਕ ਨੇ। ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਤਾਂ ਕਿ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦੇ ਵਿਵਾਦਾਂ ਤੋਂ ਬਚਿਆ ਜਾ ਸਕੇ। ਜੀ, ਸੋ ਚੰਗੀ ਪਹਿਲ ਕਦਮੀ ਆਖੀ ਜਾ ਸਕਦੀ ਹੈ, ਪਰ ਸਿੱਟੇ ਕੀ ਨਿਕਲਦੇ ਇਹ ਤਾਂ ਸਮਾਂ ਬਿਆਨ ਕਰੂਗਾ। ਅੱਗੇ ਵੱਲ ਵਧਦੇ ਹਾਂ। ਸ਼ਿਮਲਾ ਮਿਰਚ 1 ਰੁਪਏ ਤੇ ਕਿਸਾਨ ਬੇਬਸ ਨੇ, ਬੜਾ ਸੜਕਾਂ ਤੇ ਸ਼ਿਮਲਾ ਮਿਰਚਾਂ ਸਿੱਟੀਆਂ ਜਾ ਰਹੀਆਂ ਨੇ, ਕੀ ਮਾਮਲਾ? ਦੇਖੋ, ਸ਼ਿਮਲਾ ਮਿਰਚ ਦਾ ਹੁਣ ਹਾਲ ਜਿਹੜਾ ਹੈ ਉਹ ਇਹੋ ਹੈ ਕਿ ਜੇ ਤੁਸੀਂ ਘਰੇ ਲਿਆ ਕੇ ਬਣਾਉਣੀ ਹੈ ਤਾਂ ਉਹ ਤੁਹਾਨੂੰ ਕੋਈ, ਮੈਨੂੰ ਨਹੀਂ ਲੱਗਦਾ ਕਿ 20-30 ਰੁਪਏ ਤੋਂ ਘੱਟ ਮਿਲੇਗੀ ਕਿਤੋਂ। ਪਰ ਜਿਹੜਾ ਕਿਸਾਨ ਆ, ਕਿਸਾਨ ਦੇ ਕੋਲੋਂ ਉਹ 1 ਰੁਪਏ ਚ ਲਈ ਜਾ ਰਹੀ ਆ। ਇਹ ਸਾਡੇ ਭਾਰਤ ਦੇ ਵਿੱਚ ਆਮ ਵਰਤਾਰਾ ਹੈ। ਪਿਛਲੇ ਦਿਨੀ ਜਦੋਂ ਗੰਢਿਆਂ ਦੀ ਫਸਲ ਆਈ ਸੀਗੀ, ਜਦੋਂ ਗੰਢੇ ਆਏ ਸਨ, ਤਾਂ ਉਸ ਵੇਲੇ ਵੀ ਅਸੀਂ ਦੇਖਿਆ ਕਿ ਕਈ ਕਿਸਾਨ ਇਸ ਤਰ੍ਹਾਂ ਦੇ ਸਨ ਜਿਹੜੇ ਮਹਾਰਾਸ਼ਟਰ ਦੇ ਵਿੱਚ ਉੱਥੇ ਜਾ ਕੇ ਮੰਡੀ ਦੇ ਵਿੱਚ ਜਦੋਂ ਪਿਆਜ਼ ਆਪਣਾ ਵੇਚਦੇ ਤਾਂ ਉਲਟਾ ਉਹਨਾਂ ਨੂੰ ਪੈਸੇ ਪੈ ਗਏ ਜੀ, ਜੋ ਖਰਚੇ ਪੈ ਗਏ, ਕਿਉਂਕਿ ਇੰਨਾ ਸਸਤਾ ਰੇਟ ਮਿਲ ਰਿਹਾ ਸੀਗਾ। ਜਦ ਕਿ ਗੰਢਾ ਜਿਹੜਾ ਹੈ ਉਹ ਆਪਾਂ ਨੂੰ ਪਤਾ ਹੈ ਕਿ ਸਟੋਰ ਹੋ ਕੇ ਥੋੜਾ ਜਿਹਾ ਲੇਟ ਹੋ ਕੇ ਉਹੀ ਗੰਢਾ ਲੋਕਾਂ ਦੇ ਘਰੇ 30, 40, 50 ਤੱਕ ਪਹੁੰਚਣਾ ਵਾ ਜੀ। ਤਾਂ ਉਹਦੇ ਵਿੱਚ ਮਤਲਬ ਕਿ ਹੁਣ ਤੁਸੀਂ ਇੱਕ ਪਾਸੇ ਦੇਖੋ, ਫਿਲੀਪਾਈਨਸ ਵਿੱਚ 700 ਰੁਪਏ ਗੰਢਾ ਸੀਗਾ ਉਹਨਾਂ ਦੀ ਕਰੰਸੀ ਦੇ ਹਿਸਾਬ ਨਾਲ ਜੀ, ਹੋਰ ਦੇਸ਼ਾਂ ਦੇ ਵਿੱਚ, ਜਦ ਕਿ ਇੰਡੀਆ ਦੇ ਵਿੱਚ ਉਹਦੀ ਬੇਕਦਰੀ ਹੋ ਰਹੀ ਸੀ ਉਸ ਟਾਈਮ, ਕਿਉਂਕਿ ਸਾਡੇ ਕੋਲ ਸਹੀ ਢਾਂਚਾ ਨਹੀਂ ਹੈ। ਸਾਡੇ ਕੋਲ ਜਿਹੜਾ ਕਹਿ ਲਓ ਕਿ ਢਾਂਚਾ ਹੋਣਾ ਚਾਹੀਦਾ ਖੇਤੀ ਲਈ, ਉਹ ਢਾਂਚਾ ਅਸੀਂ ਵਿਕਸਿਤ ਨਹੀਂ ਕਰ ਸਕੇ। ਪੰਜਾਬ ਦੀ ਵੀ ਪ੍ਰੋਬਲਮ ਆ। ਤਾਂ ਹੁਣ ਗੱਲ ਇਹ ਆ ਕਿ ਇਹ ਤਾਂ ਬੜੇ ਦਮਗਜ਼ੇ ਮਾਰ ਕੇ ਆਏ ਸਨ ਕਿ ਅਸੀਂ ਸਾਰੀਆਂ ਫਸਲਾਂ ਤੇ MSP ਦੇਵਾਂਗੇ, ਇਹ ਕਰਾਂਗੇ, ਉਹ ਕਰਾਂਗੇ, ਪਰ ਜਦੋਂ ਬੰਦਾ ਸੱਤਾ ਤੋਂ ਬਾਹਰ ਹੁੰਦਾ ਉਦੋਂ ਇੱਕ ਵੱਖਰੇ ਦ੍ਰਿਸ਼ਟੀਕੋਣ ਨਾਲ ਸੋਚਦਾ। ਜਦੋਂ ਸੱਤਾ ਤੇ ਕਾਬਜ਼ ਹੋ ਜਾਂਦਾ ਹੈ ਫਿਰ ਉਹਨੂੰ ਅਸਲੀਅਤਾਂ ਦੇ ਰੂਬਰੂ ਵੀ ਹੋਣਾ ਪੈਂਦਾ ਹੈ ਕਿ ਇਹ ਚੀਜ਼ਾਂ ਕਿੰਨੀਆਂ ਔਖੀਆਂ ਨੇ, ਇਹ ਚੀਜ਼ਾਂ ਕਰਨੀਆਂ ਸੌਖੀਆਂ ਨਹੀਂ। ਕਹਿਣੀਆਂ ਤਾਂ ਕਹਿਣ ਨੂੰ ਤਾਂ ਕੀ ਹੈ, ਕਹਿਣ ਨੂੰ ਤਾਂ ਕੋਈ ਕੁਝ ਵੀ ਕਹਿ ਸਕਦਾ ਹੈ। ਤਾਂ ਖੈਰ ਇਹ ਸਾਰੀ ਕਹਾਣੀ ਹੈ ਜਿਹੜੀ ਉਹ ਬਿਆਨ ਕਰਦੀ ਹੈ ਕਿ ਦਰਅਸਲ ਹੁਣ ਵੇਲਾ ਆ ਗਿਆ ਕਿ ਜਦੋਂ ਜੋ ਵੀ ਸਾਡੇ ਇੱਥੇ ਅੱਛਾ ਇਹ ਬਣਾ ਰਹੇ ਨੇ ਖੇਤੀ ਨੀਤੀ ਜਿਹੜੀ ਕਿ ਜੂਨ ਚ ਆਉਣੀ ਹੈ, ਵੈਸੇ ਤਾਂ 31 ਮਾਰਚ ਪਹਿਲਾਂ ਕਹਿੰਦੇ ਸਨ, ਹੁਣ ਜੂਨ ਤੱਕ ਲੈ ਗਿਆ। ਖੇਤੀ ਨੀਤੀ ਤੁਹਾਡੀ ਕਿਵੇਂ ਸਫਲ ਹੋਏਗੀ? ਡਾਈਵਰਸਿਫਿਕੇਸ਼ਨ ਵਾਲੀ ਤੁਹਾਡੀ ਜਿਹੜੀ ਪਹਿਲ ਕਦਮੀ ਉਹ ਕਿਵੇਂ ਅੱਗੇ ਵਧੇਗੀ ਜੇਕਰ ਇਹ ਸਾਰੇ ਹਾਲਾਤ ਠੀਕ ਨਹੀਂ ਹੋਣਗੇ? ਡਾਈਵਰਸਿਫਿਕੇਸ਼ਨ ਵੀ ਤੁਸੀਂ ਤਦੇ ਹੀ ਕਰ ਸਕਦੇ ਹੋ ਜੇਕਰ ਤੁਸੀਂ ਕਿੱਲੇ ਦੀ ਇੱਕ ਇਨਕਮ ਜਿਹੜੀ ਹੈ ਕਿਸਾਨ ਦੀ ਉਹ ਸਿਕਿਉਰ ਕਰੋ।
ਉਹਨੂੰ ਪਤਾ ਹੈ। ਜੇ ਹੁਣ ਮੰਨ ਲਓ ਮੈਨੂੰ ਪਤਾ ਕਿ ਮੇਰਾ ਬਈ ਝੋਨਾ ਜਿਹੜਾ ਇੰਨੇ ਦਾ ਨਿਕਲ ਹੀ ਆਉਣਾ ਹੈ, ਮੈਂ ਆਪਣਾ ਸਾਰਾ ਬਜਟ ਕੈਲਕੂਲੇਟ ਕਰਕੇ ਚੱਲੂੰਗਾ, ਤਾਂ ਜਿਹੜਾ ਹੁਣ ਅਨਿਸ਼ਚਿਤ ਭਾਅ ਹੈ ਜਾਂ ਅਨਿਸ਼ਚਿਤ ਉਹਦਾ ਆਮਦਨ ਦਾ ਸਾਰਾ ਰਿਜ਼ਲਟ ਹੈ, ਤਾਂ ਉਹਦੇ ਵੱਲ ਕੌਣ ਜਾਏਗਾ। ਖਾਸ ਤੌਰ ਤੇ ਇਹ ਜਿਹੜੇ ਹਾਲਾਤ ਵੇਖ ਕੇ ਤਾਂ ਇਹੀ ਹੈ ਕਿ ਹੁਣ ਖੇਤੀ ਨੀਤੀ ਦੇ ਵਿੱਚ ਜੇਕਰ ਇਹ ਚੀਜ਼ਾਂ ਮਤਲਬ ਕਿ ਸੈਟਲ ਨਹੀਂ ਕੀਤੀਆਂ ਜਾਂਦੀਆਂ, ਇਹਨਾਂ ਚੀਜ਼ਾਂ ਦੇ ਹੱਲ ਨਹੀਂ ਹੁੰਦੇ, ਤਾਂ ਫਿਰ ਖੇਤੀ ਨੀਤੀ ਕਾਹਦੀ ਆ, ਕੁਝ ਵੀ ਜੀ ਨਹੀਂ ਜੀ ਹੋਣਾ, ਫਿਰ ਉਹ ਫਾਰਮੈਲਿਟੀ ਹੈ। ਸੋ ਇਹ ਜਿਹੜਾ ਸ਼ਿਮਲਾ ਮਿਰਚ ਦਾ ਇੱਥੇ ਆਪਾਂ ਦੇਖਿਆ ਇਸ ਵੇਲੇ ਹਾਲ ਜੋ ਹੋ ਰਿਹਾ, ਹਸ਼ਰ ਜੋ ਹੋ ਰਿਹਾ, ਇਹ ਸਬਕ ਹੈ ਕਿ ਖੇਤੀ ਨੀਤੀ ਦੇ ਤਹਿਤ ਇਹ ਸਾਰੀਆਂ ਚੀਜ਼ਾਂ ਨੂੰ ਐਡਰੈਸ ਕੀਤਾ ਜਾਵੇ, ਸਾਰੀਆਂ ਚੀਜ਼ਾਂ ਦਾ ਹੱਲ ਲੱਭਿਆ ਜਾਵੇ। ਅਦਰਵਾਈਜ਼ ਖੇਤੀ ਨੀਤੀ ਉਹ ਪਿਛਲੀ ਵਾਰ ਵਰਗਾ ਹੀ ਹਾਲ ਹੋਏਗਾ ਉਹਦਾ। ਜੀ ਸੋ ਇਹਦੇ ਉੱਪਰ ਤਾਂ ਹੁਣ ਸਰਕਾਰ ਨੂੰ ਕੰਮ ਕਰਨਾ ਹੀ ਪਊਗਾ, ਅੱਗੇ ਜਿੰਨਾ ਮਰਜ਼ੀ ਟਾਲਾ ਪਾਇਆ ਜਾਵੇ। ਪਰ ਆਪਾਂ ਅੱਗੇ ਵਧਦੇ ਹਾਂ, ਕੱਚੇ ਮੁਲਾਜ਼ਮ ਦੀ ਪੱਕੀ ਡਰਾਈਵਰੀ ਨੇ ਜ਼ੋਰ ਵਿਖਾਏ ਨੇ ਜੀ, ਕਿਹੜੇ ਜ਼ੋਰ ਦਿਖਾਤੇ? ਦੇਖੋ ਗੱਲ ਕੀ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਨਾ, ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਜਿਹੜਾ ਸਾਡਾ ਹੈਗਾ ਆਵਾਜਾਈ ਮੰਤਰਾਲਾ, ਤੇ ਉਹਦੀ ਇੱਕ ਖਾਸੀਅਤ ਨਿਤਨ ਗਡਕਰੀ ਕਰਕੇ ਹੋਈ ਆ ਕਿ ਕਾਫੀ ਮਤਲਬ ਕਿ ਵੱਖਰੇ ਕੰਮ ਕਰਦੇ ਨੇ ਜੀ। ਵੱਖਰੇ ਕੰਮ ਇਉਂ ਆ ਕਿ ਇਹਨਾਂ ਨੇ ਪਿੱਛੇ ਜੇ ਇੱਕ ਪ੍ਰੋਗਰਾਮ ਉਹ ਲਿਖਿਆ ਸੀਗਾ, ਜਿਹਦੇ ਤਹਿਤ ਪੂਰੇ ਇੰਡੀਆ ਦੇ ਵਿੱਚ ਜੋ ਹੀਰੋਜ਼ ਦਾ ਰੋਡ ਇੱਕ ਪ੍ਰੋਗਰਾਮ ਰੱਖਿਆ ਸੀਗਾ ਕਿ ਜੋ ਪੂਰੇ ਭਾਰਤ ਦੇ ਵਿੱਚ ਹੈਵੀ ਡਰਾਈਵਰ ਨੇ, ਹੈਵੀ ਡਰਾਈਵਰ ਸਮਝਦੇ ਹੋ, ਟਰੱਕ ਬੱਸ ਚਲਾਉਂਦੇ ਨੇ ਜਿਹੜੇ, ਜੀ 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 ਕਿ ਜਿਨ੍ਹਾਂ ਨੇ ਆਪਣੇ ਕੈਰੀਅਰ ਦੇ ਦੌਰਾਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕਦੇ ਕੋਈ ਹਾਦਸਾ ਅੰਜਾਮ ਨਹੀਂ ਦਿੱਤਾ, ਅੱਜ ਤੱਕ ਹਾਦਸਾ ਰਹਿਤ ਡਰਾਈਵਰੀ ਕੀਤੀ ਆ, ਤਾਂ ਉਹਨਾਂ ਦਾ ਸਨਮਾਨ ਕੀਤਾ ਜਾਵੇ। ਤਾਂ ਪੰਜਾਬ ਦੇ ਵਿੱਚੋਂ ਜਿਹੜਾ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਬੱਸਾਂ ਵਾਲੇ ਮਾਮਲੇ ਦੇ ਵਿੱਚੋਂ ਸਿਰਫ ਇੱਕੋ ਹੀ ਡਰਾਈਵਰ ਕੁਆਲੀਫਾਈ ਕਰ ਸਕਿਆ, ਇੱਕੋ ਹੀ ਡਰਾਈਵਰ, ਉਹ ਮੁਖਤਿਆਰ ਸਿੰਘ ਆ ਬਠਿੰਡਾ ਜ਼ਿਲ੍ਹੇ ਤੋਂ, ਤੇ ਦੂਸਰਾ ਕਿ ਉਹ ਰੈਗੂਲਰ ਵੀ ਨਹੀਂ ਹੈ, ਕੱਚੀ ਨੌਕਰੀ ਆ ਉਹਨਾਂ ਦੀ, ਕੱਚੀ ਜੌਬ ਆ, ਪਰ ਬਾਵਜੂਦ ਇਸ ਦੇ ਉਹਨਾਂ ਨੇ ਅੱਜ ਤੱਕ ਕੋਈ ਹਾਦਸਾ ਨਹੀਂ ਹੋਣ ਦਿੱਤਾ, ਜਿਸ ਦੇ ਚਲਦਿਆਂ ਪੂਰੇ ਇੰਡੀਆ ਚੋਂ 42 ਡਰਾਈਵਰ ਜਿਹੜੇ ਆ ਉਹ ਕੁਆਲੀਫਾਈ ਕੀਤੇ ਸਨ ਇਸ ਸਨਮਾਨ ਵਾਸਤੇ। ਤਾਂ ਪੰਜਾਬ ਦੇ ਵਿੱਚੋਂ ਉਹ ਇਕਲੌਤੇ ਰਹੇ ਆ ਜਿਨ੍ਹਾਂ ਨੂੰ ਸਨਮਾਨ ਦਿੱਤਾ ਗਿਆ। ਸਰਦਾਰ ਸਾਹਿਬ ਨੂੰ ਸਨਮਾਨ ਮਿਲਿਆ, 5000 ਰੁਪਏ ਦਾ ਇਨਾਮ ਵਿਸ਼ੇਸ਼ ਮਿਲਿਆ। ਫਿਰ ਇਸ ਤੋਂ ਇਲਾਵਾ ਹੁਣ ਦੱਸਦੇ ਆ ਕਿ ਇਹਨਾਂ ਦੀ ਜੌਬ ਵੀ ਜਿਹੜੀ ਆ ਉਹ ਰੈਗੂਲਰ ਹੋਣ ਦੀ ਸੰਭਾਵਨਾ ਵੱਧ ਗਈ ਹੈ। ਜੀ ਸੰਭਾਵਨਾ ਹੁਣ ਪੱਕੇ ਤੌਰ ਦੇ ਵਿੱਚ ਬਦਲੇ ਤਾਂ ਬੜੀ ਵਧੀਆ ਗੱਲ ਹੈ, ਕਿਉਂਕਿ ਸਰਦਾਰ ਸਾਹਿਬ ਕੱਚੇ ਹੁੰਦਿਆਂ ਵੀ ਪਹਿਲੇ ਨੰਬਰ ਤੇ ਆ ਗਏ ਨੇ, 42 ਦੇ ਵਿੱਚ ਨਾਮ ਦਰਜ ਕਰਵਾ ਲਿਆ। ਸੋ ਬੜੀ ਵੱਡੀ ਗੱਲ ਹੈ ਬਠਿੰਡੇ ਦੇ ਲਈ ਵੀ, ਤੇ ਆਲ ਓਵਰ ਜਿਹੜੀ ਹੈਵੀ ਡਰਾਈਵਰ ਆ ਪੰਜਾਬ ਦੇ ਉਹਨਾਂ ਦੇ ਲਈ ਵੀ। ਸੋ ਮਿੰਟੂ ਜੀ ਤੁਸੀਂ ਚਾਨਣਾ ਪਾਇਆ ਖਬਰਾਂ ਦੇ ਉੱਪਰ, ਬਹੁਤ ਬਹੁਤ ਤੁਹਾਡਾ ਧੰਨਵਾਦ। ਸੋ ਦਰਸ਼ਕੋ ਤੁਸੀਂ ਵੀ ਜੁੜੇ ਰਹੋ ਸਾਡੇ ਨਾਲ ਤੇ ਵੇਖਦੇ ਰਹੋ ਪੰਜਾਬੀ ਰੇਡੀਓ USA। ਬਹੁਤ ਬਹੁਤ ਧੰਨਵਾਦ।